ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 4 ਅਗਸਤ 2017 20 ਸਾਵਨ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਅਸੀਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਨੂੰ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖਦੇ ਹੋ ਸਪੈਕਟਰਮ ਕੇਬਲ, ਆਰਸਿੰਗ ਕੇਬਲ, ਬੈਲਫਾਇਰ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਅੱਜ ਆਪਾਂ ਗੱਲਬਾਤ ਕਰਾਂਗੇ ਪਹਿਲੇ ਇਸ਼ੂ ਬਾਰੇ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅੱਜ 4 ਅਗਸਤ ਦਾ ਦਿਨ ਹੈ ਜੀ, ਤੇ ਕੱਲ, ਕਿਉਂਕਿ ਕੱਲ ਵੀਕਐਂਡ ਹੈ, ਸਾਡਾ ਪ੍ਰੋਗਰਾਮ ਹੁਣ ਮੰਡੇ ਹੋਏਗਾ। 5 ਅਗਸਤ ਦਾ ਦਿਨ ਵੀ ਇਕੱਲੇ ਅਮਰੀਕਨ ਸਿੱਖਾਂ ਦੇ ਇਤਿਹਾਸ 'ਚ ਹੀ ਨਹੀਂ, ਓਵਰਆਲ ਵੀ ਹਿਊਮਨ ਰਾਈਟਸ ਦੀ ਹਿਸਟਰੀ 'ਚ ਵੀ ਇੱਕ ਖਾਸ ਅਹਿਮੀਅਤ ਰੱਖਦਾ ਹੈ ਜੀ, ਕਿਉਂਕਿ ਠੀਕ 5 ਸਾਲ ਪਹਿਲਾਂ 5 ਅਗਸਤ 2012 ਨੂੰ ਵਿਸਕੌਨਸਨ ਸਟੇਟ ਦੇ ਓਕ ਕ੍ਰੀਕ ਗੁਰਦੁਆਰਾ ਸਾਹਿਬ 'ਚ ਐਤਵਾਰ ਦਾ ਦੀਵਾਨ ਜਦੋਂ ਕਿ ਸਵੇਰੇ ਸ਼ੁਰੂ ਹੋ ਰਿਹਾ ਸੀ, ਲੰਗਰ ਦੀ ਤਿਆਰੀ ਹੋ ਰਹੀ ਸੀ, ਪ੍ਰਮੁੱਖ ਦੀਵਾਨ 11 ਵਜੇ ਦੇ ਨੇੜੇ ਤੇੜੇ, ਹਰ ਥਾਂ ਤੇ 11 ਵਜੇ ਸ਼ੁਰੂ ਹੁੰਦੀ ਹੈ ਸੰਗਤ ਦਾ ਆਉਣ, ਬਿਲਕੁਲ, ਔਰ ਅਜੇ ਕੁਛ ਸਿੰਘ ਸਿੰਘਣੀਆਂ ਬੀਬੀਆਂ ਲੰਗਰ ਤਿਆਰ ਕਰ ਰਹੀਆਂ ਸੀ ਔਰ ਕੁਛ ਸਿੰਘ ਉਹਨਾਂ ਦੀ ਮਦਦ ਤੇ ਗੁਰਦੁਆਰਾ ਸਾਹਿਬ 'ਚ ਸਨ, ਤੇ ਇੱਕ ਕਾਤਲ ਨਸਲਵਾਦ ਦੇ ਨਾਲ ਭਰਿਆ ਹੋਇਆ, ਜਿਸ ਨੂੰ ਜੇ ਅਸੀਂ ਵਿਕੀਪੀਡੀਆ 'ਚ ਵੀ ਜਾ ਕੇ ਦੇਖਦੇ ਹਾਂ ਤੇ ਉਸ ਨੂੰ ਵਾਈਟ ਸੁਪਰਾਮਿਸ ਲਿਖਿਆ ਕਿ ਗੋਰਾ ਨਸਲਵਾਦੀ, ਕਿਉਂਕਿ ਬੇਸ਼ੱਕ ਉਹਦੀ ਬੈਕਗਰਾਊਂਡ ਆਰਮੀ ਨਾਲ ਵੀ ਜਾ ਕੇ ਜੁੜਦੀ ਸੀ, ਪਰ ਉਹ ਜਿਹੜੇ ਰੇਸਿਸਟ ਗਰੁੱਪ ਨੇ, ਜਿਹੜੇ ਨਸਲਵਾਦ 'ਚ ਯਕੀਨ ਰੱਖਦੇ ਨੇ, ਜਿਹੜੀ ਵਿਚਾਰਧਾਰਾ ਨੂੰ 1930ਵਿਆਂ 'ਚ ਨਾਜ਼ੀਆਂ ਨੇ ਖਾਸ ਤੌਰ ਤੇ ਅਪਣਾਇਆ, ਜਰਮਨੀ ਦੇ ਵਿੱਚ ਉਸ ਨੂੰ ਲਾਗੂ ਕੀਤਾ, ਜਿਹਦੀ ਬਦੌਲਤ ਲੱਖਾਂ ਲੋਕ ਜਿਹੜੇ ਨੌਨ ਵਾਈਟ ਸਨ, ਖਾਸ ਤੌਰ ਤੇ ਜਿਪਸੀ ਔਰ ਯਹੂਦੀ ਔਰ ਦੂਸਰੇ ਲੋਕ ਮਾਰੇ ਗਏ ਜੀ। ਔਰ ਇਹ ਨਸਲਵਾਦ ਦੀ ਬਿਮਾਰੀ, ਜਿਸ ਨੇ ਨਾ ਸਿਰਫ ਬੇਸ਼ੱਕ ਇੱਕ ਵਾਈਟ ਸੁਪਰਾਮਿਸ ਜਾਂ ਵਾਈਟ ਸੁਪਰਾਮੇਸੀ ਦਾ ਇੱਕ ਆਪਣਾ ਨਾ ਪੱਖੀ ਇਤਿਹਾਸ ਹੈ, ਪਰ ਅਸੀਂ ਜੇ ਨਸਲਵਾਦ ਜਾਂ ਰੰਗ ਭੇਦ ਦੀ ਗੱਲ ਕਰੀਏ, ਫਿਰ ਸਾਊਥ ਅਫਰੀਕਾ ਦੇ ਵਿੱਚ ਅਪਾਰਥਾਈਡ ਵਰਗੀ ਉਹ ਬਿਮਾਰੀ, ਜਿਸ ਨੇ ਕਿਵੇਂ ਸਾਊਥ ਅਫਰੀਕਾ ਦੇ ਵਿੱਚ ਲੰਬਾ ਵਕਤ ਜਿਸ ਦੇ ਖਿਲਾਫ ਕੋਲ ਕਰਦੇ ਆ, ਨੈਲਸਨ ਮੰਡੇਲਾ ਜੀ 27 ਸਾਲ ਅਫਰੀਕਾ ਦੀਆਂ ਜੇਲ੍ਹਾਂ 'ਚ ਰਹੇ, ਔਰ ਇਸ ਦੀ ਵਰਸਟ ਫਾਰਮ ਜਿਹੜਾ ਕਿ ਅੱਜ 1 ਬਿਲੀਅਨ 300 ਮਿਲੀਅਨ ਲੋਕ ਭਾਰਤ ਦੇ ਵਿੱਚ ਸਫਰ ਕਰ ਰਹੇ ਨੇ। ਬੇਸ਼ੱਕ ਲਗਭਗ 4000 ਸਾਲ ਤੋਂ ਰਿਗਵੇਦ ਦੇ ਨਾਲ ਇਹ ਵਰਣ ਵਿਵਸਥਾ, ਜ਼ਾਤ ਪਾਤੀ ਸਿਸਟਮ, ਕੋਈ ਵਰਣ ਰੰਗ ਨੂੰ ਕਹਿੰਦੇ ਨੇ, ਕਿਉਂਕਿ ਜਦੋਂ ਅਸੀਂ ਵਾਈਟ ਸੁਪਰਾਮੇਸੀ ਦੀ ਗੱਲ ਕਰਦੇ ਹਾਂ ਜਾਂ ਚਿੱਟੇ ਇਸ ਨਸਲਵਾਦ ਦੀ ਗੱਲ ਕਰਦੇ ਹਾਂ, ਫਿਰ ਸਾਨੂੰ ਗਲੋਬਲ ਕੰਟੈਕਸਟ ਦੇ ਵਿੱਚ, ਸੰਸਾਰਕ ਕੰਟੈਕਸਟ, 7.5 ਬਿਲੀਅਨ ਲੋਕ ਅੱਜ ਕਿੱਥੇ ਖੜੇ ਨੇ। ਇਹ ਨਹੀਂ ਹੈ ਵੀ ਅਸੀਂ 5 ਸਾਲ ਪਹਿਲਾਂ ਦੀ ਘਟਨਾ ਦਾ ਜ਼ਿਕਰ ਕਰ ਦਈਏ ਜਾਂ ਅਸੀਂ 1930ਵਿਆਂ ਦਾ ਜ਼ਿਕਰ ਕਰ ਦਈਏ, ਔਰ ਜਿਹੜੀ ਗੱਲ ਸਾਡੇ ਸਾਹਮਣੇ ਹੈ, ਚੈਲੰਜ ਜਿਹੜਾ ਸਾਡੇ ਸਾਹਮਣੇ ਹੈ, ਉਸ ਨੂੰ ਅਸੀਂ ਇਗਨੋਰ ਕਰੀਏ। ਸੋ ਅੱਜ ਇਹੀ ਵਿਚਾਰਧਾਰਾ ਜਿਹੜੀ ਕਿ ਇੱਥੇ ਵਾਈਟ ਸੁਪਰਾਮੇਸੀ, ਜਰਮਨ ਦੇ ਵਿੱਚ ਨਾਜ਼ੀਜ਼ਮ ਦੇ ਥੱਲੇ, ਔਰ ਅੱਜ ਭਾਰਤ ਦੇ ਵਿੱਚ ਬ੍ਰਾਹਮਣਵਾਦ ਦੇ ਥੱਲੇ, ਹਿੰਦੂਤਵਾਦ ਦੇ ਥੱਲੇ, ਜਿਵੇਂ ਬਾਕੀਆਂ ਨੂੰ ਘੱਟ ਗਿਣਤੀਆਂ ਹੋਣ ਜਾਂ ਜਿਹੜੇ ਉਹਨਾਂ ਦੇ ਰੰਗ ਜਾਂ ਨਸਲ ਦੇ ਨਹੀਂ ਨੇ, ਉਹਨਾਂ ਨੂੰ ਕੁਚਲਣ ਦੀ ਲਾਈਨ ਜਿਹੜੀ ਹੈ ਉਹ ਸਰਕਾਰੀ ਨੀਤੀ ਦਾ ਹਿੱਸਾ ਹੈ। ਅਮਰੀਕਾ ਦੇ ਵਿੱਚ ਬੇਸ਼ੱਕ ਇਹੋ ਜਿਹਾ ਨਸਲਵਾਦ 1960ਵਿਆਂ ਤੱਕ ਰਿਹਾ, ਜਿਹਨੂੰ ਇੱਥੇ ਸੈਗਰੀਗੇਸ਼ਨ ਕਹਿੰਦੇ ਸੀ। ਸੈਗਰੀਗੇਟ ਅੰਗਰੇਜ਼ੀ ਦਾ ਸ਼ਬਦ ਹੈ, ਇਹਦਾ ਮਤਲਬ ਹੈ ਅੱਡ ਰੱਖਣਾ ਜੀ। ਔਰ ਜਦੋਂ ਅੱਡ ਹੈ ਤੇ ਜਿਹੜੇ ਸਾਡੇ ਉਸ ਸਬ ਕੰਟੀਨੈਂਟ ਤੋਂ ਆਏ ਲੋਕ ਨੇ, ਉਹ ਸਮਝਦੇ ਨੇ ਵੀ ਸੈਗਰੀਗੇਸ਼ਨ ਦਾ ਕੀ ਮਤਲਬ ਹੈ। ਜੇ ਤੁਸੀਂ ਜੋ ਹਾਲ ਸ਼ੂਦਰਾਂ ਨਾਲ 4000 ਸਾਲ ਤੋਂ ਹੁੰਦਾ ਰਿਹਾ, ਅੱਜ ਵੀ ਹੋ ਰਿਹਾ, ਕਿ ਉਹ ਸਿਰਫ ਅੱਡ ਹੀ ਨਹੀਂ, ਉਹਨਾਂ ਦਾ ਤਾਂ ਜੇ ਪਰਛਾਵਾਂ ਪੈ ਜਾਏ ਤੇ ਉਹਦੇ ਨਾਲ ਬੰਦਾ ਭਿੱਟ ਜਾਂਦਾ ਸੀ, ਬ੍ਰਾਹਮਣ ਭਿੱਟਦਾ ਸੀ, ਔਰ ਉਹਦਾ ਨਹਾਉਣਾ ਜਿਹੜਾ ਉਹਦੇ ਲਈ ਜ਼ਰੂਰੀ ਸੀ। ਉਹ ਜਦੋਂ ਸ਼ਹਿਰਾਂ ਚੋਂ ਨਿਕਲਦੇ ਸੀ, ਪਿੰਡਾਂ ਚੋਂ, ਉਹਨਾਂ ਦੇ ਪਿੱਛੇ ਛਾਪੇ ਬੰਨੇ ਜਾਂਦੇ ਸੀ ਤਾਂ ਕਿ ਉਹਨਾਂ ਦੇ ਪੈਰਾਂ ਦੇ ਜਿਹੜੇ ਨਿਸ਼ਾਨ ਨੇ ਉਹ ਵੀ ਉਹਦੇ ਨਾਲ ਸਾਫ਼ ਹੁੰਦੇ ਜਾਣ। ਖੂਹਾਂ ਤੋਂ ਪਾਣੀ ਨਹੀਂ ਸੀ ਲੈ ਸਕਦੇ। ਸੋ ਇਹੀ ਇਹ ਵਰਸਟ ਫਾਰਮ 'ਚ ਉੱਥੇ ਅੱਜ ਵੀ ਜਿਹੜਾ ਉਹ ਮੌਜੂਦ ਹੈ।
ਤੇ ਅਮਰੀਕਾ ਦੇ ਵਿੱਚ ਅਸੀਂ ਜਦੋਂ ਨਸਲਵਾਦ ਦੀ ਹਿਸਟਰੀ ਦੇਖਦੇ ਹਾਂ ਤੇ ਇਸ ਦੀਆਂ ਜੜ੍ਹਾਂ ਜਿਹੜੀਆਂ ਨੇ ਸਿਰਫ ਕਾਲਿਆਂ ਗੋਰਿਆਂ ਤੱਕ ਹੀ ਮਹਿਦੂਦ ਨਹੀਂ ਨੇ ਕਿ ਕਾਲਿਆਂ ਨੂੰ ਬਤੌਰੇ ਸਲੇਵ ਲਿਆਂਦਾ, ਗੁਲਾਮ ਲਿਆਂਦਾ ਔਰ ਉਹਨਾਂ ਦੇ ਨਾਲ ਕੀ ਸਲੂਕ ਰਿਹਾ 1960ਵਿਆਂ ਤੱਕ, ਸੈਗਰੀਗੇਸ਼ਨ ਦੇ ਲਾਅ ਰਹੇ, ਲਿੰਚਿੰਗ ਦੇ ਜਿਹੜੇ ਨੇ ਉਹ ਰਹਿ ਕੇ ਭੀੜ, ਜਿਵੇਂ ਅੱਜ ਹਿੰਦੂਤਵੀ ਭੀੜ ਇਕੱਠੀ ਹੋ ਕੇ ਮਾਰ ਰਹੀ ਆ ਉੱਥੇ, ਇਸ ਕਿਸਮ ਦੀ ਲਿੰਚਿੰਗ ਇੱਥੇ ਕਾਨੂੰਨ ਸੀ ਜਿਹੜੇ ਉਹਨੂੰ ਜਸਟੀਫਾਈ ਕਰਦੇ ਸੀ। ਪਰ ਅਸੀਂ ਦੇਖਦੇ ਹਾਂ ਕਿ ਇਸ ਕਿਸਮ ਦੀ ਇਹ ਜਿਹੜਾ ਗੋਰਾ ਨਸਲਵਾਦ ਸੀ ਉਸ ਦਾ ਸ਼ਿਕਾਰ ਇੱਥੇ ਧਾਰਮਿਕ ਵਿਸ਼ਵਾਸ ਵਾਲੇ ਰੋਮਨ ਕੈਥੋਲਿਕ ਵੀ ਹੋਏ ਜੀ, ਜਿਨ੍ਹਾਂ 'ਚ ਜ਼ਿਆਦਾ ਇਟਾਲੀਅਨ ਹੁੰਦੇ ਨੇ ਕੈਥੋਲਿਕ। ਫਿਰ ਅਸੀਂ ਦੇਖਦੇ ਹਾਂ ਇਸ ਦਾ ਸ਼ਿਕਾਰ ਆਇਰਿਸ਼ ਵੀ ਹੋਏ, ਆਇਰਲੈਂਡ ਦੇ ਲੋਕ। ਔਰ ਜਦੋਂ ਐਂਟਾਈ ਸੈਮਿਟਿਜ਼ਮ ਦੀ ਗੱਲ ਹੁੰਦੀ ਹੈ, ਈਵਨ ਯਹੂਦੀ ਵੀ, ਇਹਦੇ ਬਾਵਜੂਦ ਕਿ ਆਰਥਿਕ ਤੌਰ ਤੇ ਉਹ ਬੜੇ ਉਹਨਾਂ ਨੇ ਤਰੱਕੀ ਕੀਤੀ, ਉਹ ਵੀ ਇਸ ਦਾ ਸ਼ਿਕਾਰ ਹੋਏ। ਸੋ ਜਦੋਂ ਅਸੀਂ ਅੱਜ ਤੋਂ 5 ਸਾਲ ਪਹਿਲਾਂ 5 ਅਗਸਤ 2012 ਦੇ ਉਹਨਾਂ 6 ਸਿੱਖ ਵਿਕਟਮਸ ਦੀ ਗੱਲ ਕਰਦੇ ਹਾਂ ਜਾਂ ਕਰਾਂਗੇ ਵੇਰਵੇ ਦੇ ਨਾਲ, ਤਾਂ ਫਿਰ ਸਾਡੇ ਸਾਹਮਣੇ ਇਹ ਸਾਰੀ ਗਲੋਬਲ ਪਿਕਚਰ ਹੋਣੀ ਚਾਹੀਦੀ ਹੈ ਕਿ ਨਫ਼ਰਤ ਜ਼ਾਤ ਪਾਤ ਤੇ ਹੋਏ, ਨਫ਼ਰਤ ਨਸਲ ਤੇ ਹੋਏ, ਨਫ਼ਰਤ ਕਿੱਤੇ ਤੇ ਆਧਾਰਿਤ ਹੋਏ। ਅਮਰੀਕਾ ਦੇ ਵਿੱਚ ਇੱਕ ਟਰਮ ਵਾਈਟ ਕਾਲਰਡ ਤੇ ਬਲੂ ਕਾਲਰਡ ਇਹ ਵੀ ਹੁੰਦਾ ਹੈ ਕਿ ਹੈ ਜੀ ਉਹਦਾ ਬਲੂ ਕਾਲਰਡ ਜੌਬ ਕਰਦਾ ਜੀ। ਹੁਣ ਬਲੂ ਕਾਲਰਡ ਜੌਬ ਹੈ ਕਿਰਤ ਕਰਨ ਵਾਲਾ ਬੰਦਾ, ਔਰ ਉਹਨਾਂ ਦੇ ਲਈ ਵੀ ਜਿਹੜਾ ਇੱਕ ਕਿਸਮ ਦੀ ਹੈ ਜਿਹੜੇ ਵਾਈਟ ਕਾਲਰਡ ਨੇ। ਹੁਣ ਇੱਥੇ ਵੀ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਐਗਜ਼ੈਕਟਿਵ ਜੌਬਸ ਨੇ ਜਾਂ ਅਫਸਰੀ ਕਰਦੇ ਨੇ, ਜਿਵੇਂ ਉੱਥੇ ਬਿਊਰੋਕਰੇਸੀ ਹੈ ਜਿਹਨੂੰ ਬਿਊਰੋਕਰੇਸੀ ਕਿਹਾ ਜਾਂਦਾ, ਉਹ ਇਹੀ ਸੀ। ਤੁਹਾਡੀ ਜ਼ਹਿਨੀਅਤ ਦੇ ਵਿੱਚ ਜਿਹੜੀ ਊਚ ਨੀਚ ਹੈ ਉਹ ਇਕੱਲੀ ਜ਼ਾਤ ਨਾਲ ਹੀ ਨਹੀਂ ਜੁੜੀ ਹੁੰਦੀ। ਭਾਰਤ ਦੇ ਵਿੱਚ ਤਾਂ ਉਹ ਮਾਈਂਡ 'ਚ ਜ਼ਾਤ ਨਾਲ ਹੀ ਬੜੀ ਹੋਈ ਹੈ, ਕਿੱਤੇ ਨਾਲ ਵੀ ਹੁੰਦੀ ਹੈ ਜੁੜੀ ਜੀ। ਫਿਰ ਤੁਹਾਡਾ ਸੋਸ਼ਲ ਸਟੇਟਸ ਕੀ ਹੈ। ਜੇ ਅਸੀਂ ਯੂਰਪ ਦੇ ਵਿੱਚ, ਚਲੋ ਅਮਰੀਕਾ ਇਸ ਬਿਮਾਰੀ ਤੋਂ ਬਚਿਆ ਰਿਹਾ, ਲੇਕਿਨ ਯੂਰਪ ਦੇ ਵਿੱਚ ਔਰ ਇੰਗਲੈਂਡ ਦੇ ਵਿੱਚ ਜਿਹੜੇ ਲਾਰਡਸ ਔਰ ਨੋਬਲਸ ਜਿਹੜੇ ਦਰਬਾਰਾਂ ਦੇ ਵਿੱਚ ਸੀ, ਇਸੇ ਤਰ੍ਹਾਂ ਉੱਥੇ ਦਰਬਾਰੀ, ਸਾਡੇ ਸਿਸਟਮ 'ਚ ਫਿਰ ਸਰਦਾਰੀ, ਫਿਊਡਲ, ਜ਼ਗੀਰਦਾਰ ਜਿਨ੍ਹਾਂ ਦੇ ਕੋਲ ਜ਼ਮੀਨਾਂ ਨੇ, ਉਹ ਕੀ ਹੈ ਜੀ ਅਸੀਂ ਸਰਦਾਰ ਹੁੰਨੇ, ਉਹਨਾਂ ਦਾ ਇੱਕ ਆਪਣਾ ਨਿਜ਼ਾਮ ਜਿਹਦੇ ਥੱਲੇ ਆਮ ਜਿਹੜਾ ਕੰਮ ਕਰਨ ਵਾਲਾ ਹੈ, ਭਾਵੇਂ ਉਹ ਉਹਨਾਂ ਦੀ ਹੀ ਬ੍ਰਾਹਮਣਵਾਦੀ ਜ਼ਾਤ ਦਾ ਹੈ, ਭਾਵੇਂ ਉਹ, ਲੇਕਿਨ ਉਹ ਉਹਨਾਂ ਦਾ ਮੁਜ਼ਾਹਰ ਹੈ, ਉਹਨਾਂ ਦੇ ਲਈ ਉਹ ਕੰਮ ਕਰਨ ਵਾਲਾ ਹੈ। ਇਸ ਲਈ ਅਸੀਂ ਟਰਮ ਜਾਂ ਈਵਨ ਕਮੀ ਕਮੀਣ ਜਦੋਂ ਅਸੀਂ ਕਹਿੰਦੇ ਕਿ ਜੀ ਇਹ ਕੀ ਹੈ ਜੀ, ਇਹ ਤਾਂ ਕਮੀ ਕਮੀਣ ਹੈ। ਹੁਣ ਕਮੀ ਕਮੀਣ ਦਾ ਮਤਲਬ ਹੈ ਕੰਮ ਤੋਂ ਕਮੀ ਹੈ, ਕੰਮ ਕਰਨ ਵਾਲਾ, ਪਰ ਕਮੀਨ ਦਾ ਮਤਲਬ ਕਮੀਣੇ ਹੈ ਕਿ ਬਈ ਇਹ ਛੋਟਾ ਹੈ। ਸੋ ਇਹ ਜਿਹੜੀ ਇਨਸਾਨੀ ਫਿਤਰਤ ਹੈ ਔਰ ਜਿਸ ਨੂੰ ਅੱਡ-ਅੱਡ ਸੁਸਾਇਟੀਜ਼ ਦੇ ਵਿੱਚ ਅੱਡ-ਅੱਡ ਸਮਿਆਂ ਦੇ ਵਿੱਚ ਉਭਾਰਿਆ ਗਿਆ, ਇਹ ਅਲਟੀਮੇਟਲੀ ਜਿਨ੍ਹਾਂ ਨੂੰ ਤੁਸੀਂ ਨੀਵੇਂ ਸਮਝਦੇ ਹੋ, ਜਿਨ੍ਹਾਂ ਦਾ ਰੰਗ ਜਿਹੜਾ ਤੁਸੀਂ ਘਟੀਆ ਸਮਝਦੇ ਹੋ, ਕਾਲਾ ਜਾਂ ਭੂਰਾ ਜਾਂ ਕਣਕ ਵੰਨਾ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਪੀਲਾ, ਜਿਵੇਂ ਚੀਨੀ ਜਾਪਾਨੀਆਂ ਦੇ ਨਾਲ ਨਫ਼ਰਤ ਜਿਹੜੀ ਹੈ ਇੱਥੇ, ਜਿਹੜੀ ਜਦੋਂ ਉਹਨਾਂ ਨੂੰ ਕਹਿੰਦੇ ਰਹੇ ਤਾਂ ਯੈਲੋ ਸਕਿਨਡ ਕਹਿ ਕੇ ਉਹਨਾਂ ਦੇ ਨਾਲ ਜਿਹੜੇ ਨੇ ਉਹ ਹਿੱਟਡ ਰਹੀ। ਸੋ ਕੁੱਲ ਮਿਲਾ ਕੇ ਜਿੱਥੇ ਰੱਬ ਨੇ, ਜਦੋਂ ਅਸੀਂ ਦੁਨੀਆ ਦੀ ਕ੍ਰੀਏਸ਼ਨ ਦੀ ਗੱਲ ਕਰਦੇ ਤੇ ਫਿਰ ਇੱਕ ਪਾਸੇ ਤਾਂ ਅਸੀਂ ਸਾਰਿਆਂ ਨੂੰ ਨੂਰ ਤੋਂ ਪੈਦਾ ਹੋਇਆ ਮੰਨਦੇ, ਜਦੋਂ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ, ਔਰ ਇਹ ਇਸਲਾਮ ਦਾ ਵਿਸ਼ਵਾਸ ਵੀ ਹੈ, ਦੂਸਰੇ ਸ਼ਾਇਦ ਈਸਾਈਅਤ ਵੀ ਇਸ 'ਚੋਂ ਹੋਏ, ਔਰ ਉਹ 'ਚ ਇਹੀ ਹੈ ਕਿ ਅਵਲ ਅੱਲਾਹ ਨੂਰ ਉਪਾਏ। ਅਵਲ ਕਹਿੰਦੇ ਨੇ ਇੱਕ ਨੂੰ, ਜਦੋਂ ਵੀ ਗਿਣਤੀ ਸ਼ੁਰੂ ਹੁੰਦੀ ਹੈ ਫਿਰ ਦੋਮ, ਫਿਰ ਸੇਮ ਇਹਦੇ ਨਾਲ ਹੁੰਦਾ। ਅਵਲ ਅੱਲਾਹ ਨੂਰ ਉਪਾਇਆ, ਕਿ ਸਭ ਤੋਂ ਪਹਿਲਾਂ ਰੱਬ ਨੇ ਅਵਲ ਜਿਹੜੀ ਪਹਿਲੀ ਕ੍ਰੀਏਸ਼ਨ ਕੀਤੀ ਉਹ ਨੂਰ ਕੀਤਾ, ਰੋਸ਼ਨੀ, ਲਾਈਟ। ਹੁਣ ਵੀ ਜਦੋਂ ਅਸੀਂ ਰੱਬ ਦੇ ਦੀਦਾਰ ਦੀ ਗੱਲ ਕਰਦੇ ਹਾਂ ਜਾਂ ਕੁੱਲ ਮਿਲਾ ਕੇ ਅਸੀਂ ਹਨੇਰੇ ਔਰ ਚਾਨਣ ਦੀ ਗੱਲ ਕਰਦੇ ਹਾਂ, ਸੋ ਜਿਸ ਜਿਹੜਾ ਨੂਰ ਰੱਬ ਨੇ ਬਣਾਇਆ, ਅਵਲ ਬਣਾਇਆ, ਸਭ ਤੋਂ ਪਹਿਲਾਂ ਉਹਨੇ ਅਵਲ ਅੱਲਾਹ ਨੂਰ ਉਪਾਇਆ, ਰੱਬ ਨੇ ਉਹ ਨੂਰ ਬਣਾਇਆ। ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕਿ ਜਿਹੜੀ ਸਾਰੀ ਕ੍ਰੀਏਸ਼ਨ ਹੈ ਉਹ ਫਿਰ ਉਸ ਨੂਰ ਚੋਂ ਹੈ। ਸੋ ਜਦੋਂ ਕ੍ਰੀਏਸ਼ਨ ਦਾ ਆਧਾਰ ਪਿਆਰ ਹੈ, ਰੱਬ ਹੈ ਹੀ ਪਿਆਰ ਦਾ ਨਾਂ, ਔਰ ਜੇ ਰੱਬ ਪਿਆਰ ਨਾ ਹੁੰਦਾ ਤੇ ਫਿਰ ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ, ਕੀਤੀਆਂ ਸੁਰਤੀ ਸੇਵਕ, ਕੀਤੇ ਅੰਤ ਨਾ ਅੰਤ। ਹੁਣ ਕੀ ਹੈ, ਹੁਣ ਜਦੋਂ ਅਸੀਂ ਖਾਣੀਆਂ ਕਹਿੰਦੇ ਆ ਫਾਰਮਸ ਆਫ ਲਾਈਫ, ਬਾਣੀਆਂ ਲੈਂਗੁਏਜਸ। ਹੁਣ ਕੱਲੀਆਂ ਕਿੰਨੀਆਂ ਲੈਂਗੁਏਜਸ, ਕੱਲ ਇੱਕ ਸਟੋਰੀ ਸੀ ਕਿ ਜੀ ਭਾਰਤ ਦੇ ਵਿੱਚ ਜਿਹੜੀਆਂ 6500 ਜ਼ਬਾਨਾਂ ਨੇ ਉਹ ਅਲੋਪ ਹੋ ਰਹੀਆਂ। ਹੁਣ ਦੁਨੀਆ 'ਚ ਇੰਨੇ ਲੋਕ, ਇੰਨੇ ਕਬੀਲੇ, ਹਰ ਇੱਕ ਦਾ ਆਪਣਾ ਡਾਇਲੈਕਟ ਜ਼ਬਾਨ ਹੈ। ਰੱਬ ਕਿਵੇਂ ਉਹਨਾਂ ਸਾਰਿਆਂ ਨੂੰ ਸਮਝਦਾ?
ਕਿਉਂਕਿ ਉਹਨਾਂ ਸਾਰਿਆਂ ਚੋਂ ਜੇ ਪਿਆਰ ਰਿਫਲੈਕਟ ਹੁੰਦਾ, ਜੇ ਸਿਰਫ ਰੱਬ ਨੇ ਜ਼ਬਾਨ ਸਮਝਣੀ ਹੋਏ ਤਾਂ ਫਿਰ ਗੂੰਗੇ ਦੀ ਤਾਂ ਕੋਈ ਜ਼ਬਾਨ ਨਹੀਂ ਹੁੰਦੀ, ਜਿਹੜਾ ਬੋਲ ਹੀ ਨਹੀਂ ਸਕਦਾ ਹੈ। ਡੈਫ ਐਂਡ ਡੰਬ ਦੀ ਨਾ ਉਹ ਸੁਣ ਸਕੇ ਨਾ ਬੋਲ ਸਕੇ। ਸੋ ਜ਼ਾਹਰ ਹੈ ਕਿ ਜਿਹੜੀ ਜ਼ਬਾਨ ਰੱਬ ਸਮਝਦਾ ਹੈ, ਔਰ ਜਿਸ ਨੂੰ ਜਦੋਂ ਅਸੀਂ ਪਿਆਰ ਤੇ ਆਧਾਰਿਤ, ਔਰ ਗੁਰੂ ਕਲਗੀਧਰ ਪਾਤਸ਼ਾਹ ਦਾ ਜਦੋਂ ਅਸੀਂ ਇਹ ਦੁਹਰਾਉਂਦੇ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੁਣ ਪਿਆਰ ਦੀ ਜ਼ਬਾਨ ਬੱਚਾ ਜਾਂ ਬੱਚੀ, ਉਹ ਤੁਹਾਡੇ ਜਿਹੜਾ ਟੱਚ ਹੈ ਉਹ ਵੀ ਪਿਆਰ ਦੀ ਜ਼ਬਾਨ ਨੂੰ ਸਮਝਦਾ ਹੈ। ਸੋ ਕੁੱਲ ਮਿਲਾ ਕੇ ਬਣਾਇਆ ਤਾਂ ਸੀ ਮਨੁੱਖਤਾ ਦਾ ਆਧਾਰ ਪਿਆਰ, ਕਿਉਂਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹੁਣ ਜ਼ਾਹਰ ਸੀ ਕਿ ਸਾਡੇ ਮਨ 'ਚ ਹੋਣਾ ਚਾਹੀਦਾ ਸੀ ਕਿ ਬਈ ਕੌਣ ਭਲਾ ਹੈ ਕੌਣ ਮਾੜਾ ਹੈ। ਇਹ ਤਾਂ ਸਾਰੇ ਅਸੀਂ ਉਸ ਰੱਬ ਦੇ ਬੱਚੇ ਹੈ, ਉਸ ਨੇ ਬਣਾਇਆ ਕਿ ਬਈ ਉਸ ਨੇ, ਜਿਵੇਂ ਕੁਮਾਰ ਜਿਹੜਾ ਹੈ ਉਹ ਅੱਡ ਉਹੀ ਮਿੱਟੀ ਹੁੰਦੀ ਹੈ ਕਿ ਉਸ ਨੂੰ ਸਾਜੀ ਸਾਜਣਹਾਰ, ਇਸੇ ਤਰ੍ਹਾਂ ਸਿਰਜਣਹਾਰ ਨੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣਹਾਰੇ। ਉਸਨੇ ਜਿਵੇਂ ਕੁਮਾਰ ਮਿੱਟੀ ਦੇ ਅੱਡ ਕੁੰਨੀ ਬਣਾਉਂਦਾ ਹੈ, ਘੜੀ ਬਣਾ ਦਿੰਦਾ ਹੈ, ਘੜਾ ਬਣਾ ਦਿੰਦਾ ਹੈ, ਕੋਈ ਸੁਰਾਈ ਬਣਾ ਦਿੰਦਾ ਹੈ, ਕੋਈ ਹੋਰ ਬਣਾ ਦਿੰਦਾ। ਮਿੱਟੀ ਤਾਂ ਉਹੀ ਹੈ, ਖਿਡੌਣੇ ਵੀ ਉਸੇ ਮਿੱਟੀ ਦੇ ਬਣਦੇ ਨੇ। ਸੋ ਇਸੇ ਤਰ੍ਹਾਂ ਜੇ ਕਿਸੇ ਦਾ ਰੰਗ ਕੱਦ ਦੂਜੇ ਤੀਜੇ ਵੱਖਰੇ, ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਬਿਲਟ ਇਨ, ਜਿੱਥੇ ਪਿਆਰ ਪੈਦਾ ਹੋਇਆ, ਜਿੱਥੇ ਪਿਆਰ ਦੀ ਖੇਡ ਮਨ ਦੇ ਅੰਦਰ ਜਾਗੀ, ਰੱਬ ਦੇ ਨਾਲ ਉਹ ਹੋਇਆ, ਉੱਥੇ ਨਾਲ ਸ਼ੈਤਾਨ ਨੇ ਨਫ਼ਰਤ ਵੀ ਭਰੀ। ਉਹ ਜਿਹੜੀ ਨਫ਼ਰਤ ਹੈ ਉਹ ਅੱਜ ਵੀ ਅਸੀਂ ਕੈਰੀ ਕਰਦੇ ਜੀ ਕਿਸੇ ਨਾ ਕਿਸੇ ਫਾਰਮ। ਔਰ ਜਿਹੜਾ ਨਸਲਵਾਦ ਹੈ ਉਹਦਾ ਨਫ਼ਰਤ ਦਾ ਵਰਸਟ ਜਿਹੜੀ ਹੈ ਉਹ ਐਕਸਪ੍ਰੈਸ਼ਨ ਹੈ। ਔਰ ਜਿਹੜਾ ਵਾਕਿਆ 5 ਅਗਸਤ 2012 ਨੂੰ ਸਵੇਰੇ 10 ਵਜੇ ਦੇ ਕਰੀਬ ਓਕ ਕ੍ਰੀਕ ਵਿਸਕੌਨਸਨ ਦੇ ਗੁਰਦੁਆਰਾ ਸਾਹਿਬ 'ਚ ਵਾਪਰਿਆ, ਇਹ ਨਸਲਵਾਦੀ ਗੋਰਾ ਅੰਦਰ ਆਇਆ ਔਰ ਇਸ ਨੇ ਸ਼ੂਟਿੰਗ ਜਿਹੜੀ ਹੈ ਉਹ ਸ਼ੁਰੂ ਕੀਤੀ। ਔਰ ਉਹ ਸਾਰੇ ਦੇ ਵਿੱਚ ਜਿਹੜਾ 6 ਜਿਹੜੇ ਪ੍ਰਾਣੀ ਨੇ, ਵਿਅਕਤੀ ਨੇ, 5 ਸਿੰਘ ਔਰ 1 ਸਿੰਘਣੀ ਬੀਬੀ ਪਰਮਜੀਤ ਕੌਰ, ਉਹ ਉਸ ਹਥਿਆਰੇ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ। ਔਰ ਇਨ ਦਾ ਮੀਨ ਟਾਈਮ ਜਦੋਂ ਉਸ ਨੂੰ ਚੈਲੰਜ ਹੋਇਆ, ਕਿਸੇ ਪੁਲਿਸ ਵੀ ਪਹੁੰਚੀ ਤੇ ਬ੍ਰਾਇਨ ਮਰਫੀ ਜਿਹੜਾ ਇਸ ਸਾਰੇ ਕਾਂਡ ਦਾ ਰੀਅਲ ਹੀਰੋ ਹੈ, ਜਿਸ ਨੇ ਆਪਣੇ ਉੱਤੇ 15 ਗੋਲੀਆਂ ਲਈਆਂ ਔਰ ਇਵੈਂਚੁਅਲੀ ਇਸ ਸ਼ੂਟ ਵੀ ਕੀਤਾ। ਜਿਹੜਾ ਮਾਰਨ ਵਾਲਾ ਸੀ ਉਹਨੇ ਆਪ ਨੂੰ ਵੀ ਆਪਣਾ ਸੁਸਾਈਡ ਦਾ ਵੀ ਆਂਦਾ ਕਿ ਉਹਨੇ ਗੋਲੀ ਮਾਰੀ। ਪਰ ਕੁੱਲ ਮਿਲਾ ਕੇ ਬ੍ਰਾਇਨ ਮਰਫੀ ਭਾਵੇਂ ਮੁੜ ਕੇ ਨੌਕਰੀ ਤੇ ਨਹੀਂ ਕਰ ਸਕਿਆ ਕਿਉਂਕਿ ਉਸ ਦੀ ਬੈਕ ਔਰ ਹੈਡ ਔਰ ਦੂਜੇ, ਲੇਕਿਨ ਉਹ ਸਿੱਖਾਂ ਦਾ ਵੀ ਇੱਕ ਹੀਰੋ ਬਣ ਕੇ ਉੱਭਰਿਆ ਔਰ ਉਹਨੂੰ ਥਾਂ ਸੱਦ ਕੇ ਸਿੱਖਾਂ ਨੇ ਆਨਰ ਕੀਤਾ। ਫਾਈਨੈਂਸ਼ੀਅਲ ਵੀ ਜੋ ਕਰ ਸਕਦੇ ਸੀ ਉਹ ਕੀਤਾ। ਔਰ ਇਸ ਟ੍ਰੈਜਡੀ ਦੇ ਵਿੱਚ ਜਿਹੜੇ ਮਾਰੇ ਗਏ ਉਹਨਾਂ 'ਚ 41 ਸਾਲਾ ਬੀਬੀ ਪਰਮਜੀਤ ਕੌਰ ਜਿਹੜੀ ਕਿ ਆਪਣੇ ਕੰਮ ਤੇ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਜਾਂਦੀ ਸੀ ਔਰ ਉਹੀ ਉਸ ਦਾ ਲਾਸਟ ਪਲ ਗੁਰੂ ਦੇ ਚਰਨਾਂ ਦੇ ਵਿੱਚ ਹੀ ਉਸ ਨੇ ਆਪਣੀ ਜਾਨ ਦਿੱਤੀ। ਔਰ ਜਿਹੜੇ 5 ਸਿੰਘ ਉਹਨਾਂ ਦੇ ਵਿੱਚ 65 ਸਾਲਾ ਸਤਵੰਤ ਸਿੰਘ ਕਾਲੇਕੇ ਜਿਹੜੇ ਕਿ ਗੁਰਦੁਆਰੇ ਦੇ ਫਾਊਂਡਰ ਪ੍ਰੈਜ਼ੀਡੈਂਟ ਵੀ ਸਨ, ਔਰ 39 ਸਾਲਾ ਪ੍ਰਕਾਸ਼ ਸਿੰਘ ਜਿਹੜੇ ਕਿ ਗ੍ਰੰਥੀ ਸਨ ਅੰਦਰ, ਔਰ 41 ਸਾਲਾ ਸੀਤਾ ਸਿੰਘ ਇਹ ਵੀ ਸੇਵਾਦਾਰ ਗ੍ਰੰਥੀ, ਰਣਜੀਤ ਸਿੰਘ 49 ਸਾਲ ਦੀ ਉਮਰ ਦੇ, ਤੇ ਸੁਬੇਗ ਸਿੰਘ ਬਜ਼ੁਰਗ 84 ਸਾਲ ਦੇ ਉਹਨਾਂ ਨੇ। ਔਰ ਇਹ ਜਿਹੜੇ ਨੇ ਇਸ ਤੋਂ ਇਲਾਵਾ 4 ਜਿਹੜੇ ਨੇ ਉਹ ਕਾਫੀ ਜ਼ਖਮੀ ਵੀ ਹੋਏ। ਉਹਨਾਂ ਚੋਂ ਇੱਕ ਬਾਬਾ ਪੰਜਾਬ ਸਿੰਘ ਜਿਹੜੇ ਨੇ ਅਜੇ ਤੱਕ ਵੀ ਉਹ ਜਿਹੜੇ ਨੇ ਉਹ ਸੀਰੀਅਸ ਹਾਲਤ 'ਚ ਨੇ। ਔਰ ਮੈਂ ਕਿਤੇ ਉਹਨਾਂ ਦੇ ਬੇਟੇ ਦਾ ਆਰਟੀਕਲ ਪੜ੍ਹ ਰਿਹਾ ਸੀ, ਉਹ ਕਹਿੰਦਾ ਵੀ ਹੁਣ ਵੀ ਜਦੋਂ ਉਹ ਬੈੱਡ ਮੈਂ ਜਾਂਦਾ ਹੈ ਉਹਨਾਂ ਨੂੰ ਵਿਜ਼ਿਟ ਕਰਨ ਔਰ ਮੈਂ ਪੁੱਛਦਾ ਕਿ ਬਾਬਾ ਜੀ ਚੜ੍ਹਦੀ ਕਲਾ 'ਚੋਂ, ਤਾਂ ਕਹਿੰਦੇ 2 ਵਾਰ ਉਹਨਾਂ ਦੀਆਂ ਅੱਖਾਂ ਝਮਕਦੀਆਂ ਇਹ ਦੱਸਣ ਦੇ ਲਈ ਕਿ ਭਾਵੇਂ ਮੈਂ ਜਿਸ ਹਾਲ 'ਚ ਹੈ ਉਹਦੇ 'ਚ ਮੈਂ ਚੜ੍ਹਦੀ ਕਲਾ 'ਚ। ਸੋ ਇਹ ਇੱਕ ਐਸੀ ਟ੍ਰੈਜਡੀ ਸੀ। ਔਰ ਮੈਂ ਕੁਦਰਤੀ, ਕਿਉਂਕਿ ਜਦੋਂ ਤੁਸੀਂ ਪਰਸਨਲੀ ਵੀ ਕਿਸੇ ਚੀਜ਼ ਦੇ ਨਾਲ ਵਾਬਸਤਾ ਹੁੰਦੇ ਹੋ, ਯੂਨਾਈਟਿਡ ਸਿੱਖਸ ਜਥੇਬੰਦੀ ਦਾ ਐਨੂਅਲ ਕੈਂਪ ਸੀ ਮਿਸ਼ੀਗਨ ਸਟੇਟ ਦੇ ਵਿੱਚ, ਜਦੋਂ ਕਿ ਬਾਅਦ ਦੁਪਹਿਰ ਹੀ ਸਾਨੂੰ ਇਹ ਖਬਰ ਮਿਲੀ ਔਰ ਅਸੀਂ ਨੈਕਸਟ ਸ਼ਾਇਦ ਉਸੇ ਦਿਨ ਮੇਰਾ ਖਿਆਲ ਹੈ ਜਾਂ ਨੈਕਸਟ ਡੇ, ਮੈਨੂੰ ਇਹ ਯਾਦ ਨਹੀਂ ਹੈ, ਅਸੀਂ ਉੱਥੋਂ ਹੀ ਸ਼ਾਇਦ 4 ਘੰਟੇ ਦੀ ਡਰਾਈਵ ਸੀ ਉੱਥੇ ਪਹੁੰਚੇ। ਔਰ ਜਿਵੇਂ ਇੱਕ ਤੁਸੀਂ ਕਿਸੇ ਟ੍ਰੈਜਿਕ ਥਾਂ ਦਾ ਉਹ ਤੁਹਾਡੇ 'ਚ ਹੁੰਦਾ ਹੈ ਕਿ ਵੀ ਕਿਸ ਕਿਸਮ ਦਾ ਹੋਏਗਾ, ਪਰ ਉੱਥੇ ਜਦੋਂ ਹਾਲਾਂਕਿ 4 ਚੁਫੇਰੇ ਪੁਲਿਸ ਸੀ ਔਰ ਨਾਕਾਬੰਦੀ ਜਿਵੇਂ ਹੁੰਦੀ ਹੈ ਕਿ ਫਰਦਰ ਕੋਈ ਹੋਰ ਘਟਨਾ, ਕਈ ਵਾਰ ਉਹਨਾਂ ਨੂੰ ਹੁੰਦਾ ਹੈ ਕਿ ਵੀ ਕੋਈ
ਉਹਨੂੰ ਕਾਪੀ ਕੈਟ ਕ੍ਰਾਈਮ ਵੀ ਕਹਿੰਦੇ ਨੇ, ਇੱਕ ਕ੍ਰਾਈਮ ਹੋਇਆ ਦੂਸਰਾ ਜਾਂ ਕੋਈ ਹੋਰ ਹੈ ਜੀ। ਲੇਕਿਨ ਜਿਉਂ ਹੀ ਅਸੀਂ ਅੰਦਰ ਪਹੁੰਚੇ, ਅੰਦਰ ਲੰਗਰ ਚੱਲ ਰਿਹਾ ਸੀ, ਗੁਰਦੁਆਰਾ ਸਾਹਿਬ ਦੇ ਅੰਦਰ ਸਿਮਰਨ, ਜਾਪ, ਨਿਤਨੇਮ, ਕੀਰਤਨ ਚੱਲ ਰਿਹਾ ਸੀ ਔਰ ਵੱਡੀ ਗਿਣਤੀ ਜਿਹੜੇ ਗੋਰੇ ਨੇ ਜਿਹੜੇ ਮਾਰੇ ਗਏ ਸਿੱਖ, ਉਹਦੇ ਬਾਹਰ ਜਿਹੜਾ ਉਹਨਾਂ ਨੇ ਪੂਰਾ ਜਿਵੇਂ ਇੱਥੇ ਕੋਈ ਵੀ ਐਸੀ ਟ੍ਰੈਜਡੀ ਹੁੰਦੀ ਹੈ ਤੇ ਫੁੱਲਾਂ ਦੇ ਗੁਲਦਸਤੇ ਔਰ ਰੀਤਸ ਲਿਆ ਕੇ ਇੱਕ ਪੂਰੀ ਜਿਹੜੀ ਆ ਉਹਨੂੰ ਸ਼ਰਾਈਨ ਦੇ ਦਿੰਦੇ ਨੇ। ਵੱਡੀ ਗਿਣਤੀ ਜਿਹੜੇ ਲੋਕਲ ਉਹ ਕ੍ਰੀਕ ਤੋਂ ਔਰ ਦੂਸਰੇ ਸੀ ਉਹ ਪਹੁੰਚੇ ਹੋਏ ਸੀ ਜੀ। ਔਰ ਤੁਹਾਨੂੰ ਅੰਦਰ ਜਦੋਂ ਲੰਗਰ ਦੇ ਵਿੱਚ ਵੀ ਬੈਠੇ ਆ ਸਾਡੇ ਸਾਹਮਣੇ ਤਾਂ ਉਹ ਸਾਰੀ ਘਟਨਾ ਮਾਈਂਡ ਦੇ ਅੱਖਾਂ ਸਾਹਮਣੇ ਘੁੰਮ ਰਹੀ ਸੀ ਕਿ ਕੀ ਹੋਇਆ ਹੋਏਗਾ ਇਸ ਥਾਂ ਤੇ। ਲੇਕਿਨ ਜੋ ਅੰਦਰ ਮਾਹੌਲ ਜਾਂ ਦੂਜਾ ਸੀ ਔਰ ਇਹ ਦੇਖ ਕੇ ਮੈਂ ਕੁਦਰਤਨ ਇੱਕ ਵਾਈਟ ਲੇਡੀ ਜਿਹੜੀ ਸ਼ਾਇਦ ਕੋਈ ਗਵਾਂਢਣ ਸੀ ਜਾਂ ਦੂਜੇ, ਉਸਨੇ ਜਿਹੜਾ ਉਹ ਕਹਿ ਰਹੇ ਸੀ ਕਿ ਵੀ ਵਾਟ ਏ ਫੇਥ, ਕਿਉਂਕਿ ਇੱਥੇ ਰਿਲੀਜਨ ਨੂੰ ਫੇਥ ਕਹਿੰਦੇ ਨੇ, ਕਿ ਵੀ ਇੰਨੀ ਵੱਡੀ ਟ੍ਰੈਜਡੀ ਐਂਡ ਸੋ ਵੈਲਕਮਿੰਗ, ਕਿਉਂਕਿ ਉਹਨਾਂ ਨੇ ਯਕੀਨੀ ਔਰ ਇਹੀ ਨਹੀਂ ਸੀ। ਜਦੋਂ ਤੁਸੀਂ ਜੇ ਉਸ ਪੀਰੀਅਡ ਦੀਆਂ ਤੁਸੀਂ ਮੀਡੀਆ ਫੁਟੇਜ ਦੇਖਦੇ ਹੋ CNN ਤੋਂ ਲੈ ਕੇ ਉਸ ਵੇਲੇ MSNBC, CNN, ABC, ਇਹਨਾਂ ਦੇ ਸਭ ਦੇ ਹੀ ਜਿਹੜੇ ਨੇ ਵੱਡੀਆਂ ਵੱਡੀਆਂ ਗੱਡੀਆਂ ਉੱਤੇ ਉਹਨਾਂ ਦੇ ਲੱਗੇ ਕੈਮਰੇ ਉੱਥੇ ਚਾਰ ਚਫੇਰੇ ਉਹਨੂੰ ਕਵਰ ਕਰਨ ਲਈ ਪਹੁੰਚੇ ਹੋਏ ਸੀ ਜੀ। ਔਰ ਮਿੰਟ ਦੇ ਇੰਟਰਵਿਊ ਚੱਲ ਰਹੇ ਸੀ ਜਿਹੜੇ ਮਾਰੇ ਗਏ ਉਹਨਾਂ ਦੀਆਂ ਫੈਮਿਲੀ ਮੈਂਬਰਸ ਨਾਲ ਵੀ। ਇੱਕ ਵੀ ਇੰਟਰਵਿਊ ਜਾਂ ਇੱਕ ਵੀ ਉਹਨਾਂ ਦੇ ਫੈਮਿਲੀ ਮੈਂਬਰਸ ਦਾ ਨਹੀਂ ਸੀ ਜਿਹੜਾ ਕਿ ਜਿਹਦੇ ਚ ਕੋਈ ਨਫ਼ਰਤ ਝਲਕਦੀ ਹੋਵੇ। ਉਹਨਾਂ ਸਭ ਦਾ ਸੀ ਕਿ ਠੀਕ ਹੈ ਇਹ ਜੋ ਵਾਪਰਿਆ ਰੱਬ ਦੀ ਰਜ਼ਾ 'ਚ ਹੈ, ਪਰ ਨਫ਼ਰਤ ਦੀ ਥਾਂ ਨਹੀਂ ਹੋਣੀ ਚਾਹੀਦੀ। ਅਸੀਂ ਬਤੌਰੇ ਸਿੱਖ ਸਭ ਨੂੰ ਪਿਆਰ ਕਰਦੇ ਹਾਂ, ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਔਰ ਇਹ ਜਿਹੜਾ ਪਾਰਟ ਸੀ ਔਰ ਮੈਂ ਸਮਝਦਾ ਹਾਂ ਵੀ ਜਿਵੇਂ 9/11 ਦੇ ਇਸ ਮੈਮੋਰੀਅਲ 'ਚ ਔਰ ਮਿਊਜ਼ੀਅਮ 'ਚ ਮੈਂ ਜਦੋਂ ਗਿਆ ਔਰ ਮੈਂ ਜ਼ਿਕਰ ਕੀਤਾ ਸੀ ਕਿ ਵੀ ਇੱਕ ਪਾਸੇ ਇਹ ਟ੍ਰੈਜਿਕ ਆਵਰ ਸੀ ਜੀ ਨੇਸ਼ਨ ਦਾ ਕਿ ਪਹਿਲੀ ਵਾਰ ਇਸ ਲੈਵਲ ਦਾ ਅਟੈਕ 3000 ਤੋਂ ਜ਼ਿਆਦਾ ਇਨੋਸੈਂਟ ਲੋਕ ਮਾਰੇ ਗਏ ਅਮਰੀਕਨ ਮੇਨਲੈਂਡ ਤੇ ਹੋਇਆ। ਪਰ ਦੈਟ ਵਾਸ ਦਾ ਬੈਸਟ ਆਵਰ ਆਫ ਅਮਰੀਕਾ ਐਜ਼ ਵੈਲ। ਅਮਰੀਕਾ ਦਾ ਬੈਸਟ ਆਵਰ ਸੀ, ਜਿਵੇਂ ਉਹ ਨਿਊਯਾਰਕ ਦੇ ਪੁਲਿਸ ਡਿਪਾਰਟਮੈਂਟ ਵਾਲੇ ਹੋਣ, ਜਿਵੇਂ ਉਹਨਾਂ ਨੇ ਅੰਦਰ ਜਾ ਕੇ ਆਪਣੀਆਂ ਜਾਨਾਂ ਦੇ ਕੇ ਦੂਸਰਿਆਂ ਦੀਆਂ ਜਾਨਾਂ ਸੇਵ ਕੀਤੀਆਂ, ਜਿਵੇਂ ਉਹਨਾਂ ਨੇ ਯਕੀਨੀ ਬਣਾਇਆ ਕਿ ਨਿਊਯਾਰਕ 'ਚ ਕਿਸੇ ਦੇ ਖਿਲਾਫ ਕੋਈ ਐਸੀ ਗੱਲ ਨਾ ਹੋਏ। ਮਸੀਤਾਂ ਗੁਰਦੁਆਰਿਆਂ ਦੇ ਬਾਹਰ ਜਿਹੜੀ ਆ ਉਹਨਾਂ ਦੀਆਂ ਦੀ ਪੁਲਿਸ ਫੋਰਸ ਗਈ ਔਰ ਜਿਹੜੀ ਰੈਜ਼ਿਲੀਅੰਸ ਦਿਖਾਈ ਅਮਰੀਕਾ ਨੇ। ਜੇ ਅੱਜ ਅਸੀਂ 9/11 ਤੋਂ ਬਾਅਦ ਦੇਖਦੇ ਕਿ ਪਿਛਲੇ 16 ਸਾਲਾਂ ਦੇ ਵਿੱਚ ਕਿਸ ਲੈਵਲ ਦੇ ਉੱਤੇ ਨਾ ਸਿਰਫ ਉੱਥੇ ਉਹਨਾਂ ਨੇ ਮਿਊਜ਼ੀਅਮ ਮੈਮੋਰੀਅਲ ਖੜਾ ਕੀਤਾ, ਅਮਰੀਕਾ ਨੇ ਜਿਹੜਾ ਆਪਣੀ ਰੈਜ਼ਿਲੀਅੰਸ ਦਿਖਾਈ ਇਸ ਸਾਰੇ ਦੀ। ਇਹ ਵੱਖਰੀ ਗੱਲ ਹੈ ਕਿ ਪੋਲੀਟੀਕਲੀ ਅਸੀਂ ਦੇਖਦੇ ਹਾਂ ਕਿ ਹੇਟਰੇਡ ਪੋਲੀਟੀਕਲ ਅਰੀਨਾ 'ਚ ਖਾਸ ਤੌਰ ਤੇ ਜਿਹੜਾ ਪਿਛਲਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਕੈਂਪੇਨ ਸੀ ਉਸਨੇ ਉਹਨੂੰ ਜਿਹੜਾ ਬਾਹਰ ਕੱਢਿਆ, ਸਾਹਮਣੇ ਲਿਆਂਦਾ। ਸੋ ਇਸੇ ਤਰ੍ਹਾਂ ਜੋ ਕੁਝ 5 ਸਾਲ ਪਹਿਲਾਂ ਓਕ ਕ੍ਰੀਕ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰਿਆ ਉਹ ਸਿੱਖ ਕੌਮ ਦਾ ਵੀ ਬੈਸਟ ਆਵਰ ਸੀ। ਔਰ ਮੈਂ ਜਦੋਂ ਈਵਨ ਅਮਰੀਕਨ ਰਿਸਪੌਂਸ ਦੇਖਦਾ, ਬੇਸ਼ੱਕ ਕਿਉਂਕਿ ਸਾਡੇ ਸਾਹਮਣੇ ਅਸੀਂ 33 ਸਾਲ ਪਹਿਲਾਂ ਜੋ ਜੂਨ 84 ਦਾ ਘੱਲੂਘਾਰਾ ਫੇਸ ਕੀਤਾ ਜੀ, ਨਵੰਬਰ 84 ਭਾਰਤ ਭਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇਖੀ, ਤੇ ਸਾਡੇ ਸਾਹਮਣੇ ਉਹ ਗਵਰਨਮੈਂਟ ਜਿਹਦੇ ਕੋਲ ਇਨਸਾਫ ਨਹੀਂ ਹੈ, ਜਿਹਦੇ ਥੱਲੇ ਜਿਹੜੇ ਵਿਕਟਮ ਨੇ ਉਹਨਾਂ ਦੇ ਟੈਰਰ ਦਾ ਬਣੇ, ਉਹਨਾਂ ਨੂੰ ਹੀ ਅੱਗੋਂ ਹਰਾਸਮੈਂਟ ਹੈ। ਤੇ ਇਹ ਇੱਕ ਕੰਟਰਾਸਟ ਵੀ ਸੀ ਜਦੋਂ ਅਮਰੀਕਾ ਦੇ ਵਿੱਚ ਅਸੀਂ ਅਮਰੀਕਨ ਲੋਕਾਂ ਦਾ ਰਿਸਪੌਂਸ ਦੇਖਿਆ। ਹੁਣ ਅਮਰੀਕਨ ਲੋਕਾਂ ਦੇ ਰਿਸਪੌਂਸ 'ਚ ਇਹ ਸੀ ਵੀ ਇੱਕ ਪਾਸੇ ਸਾਰਾ ਅਮਰੀਕਾ ਜਿਵੇਂ ਸਿੱਖਾਂ ਦੇ ਨਾਲ ਆ ਕੇ ਖਲੋ ਗਿਆ ਔਰ 200 ਦੇ ਕਰੀਬ ਸਿਵਲ ਰਾਈਟਸ ਦੀਆਂ ਜਥੇਬੰਦੀਆਂ ਜਿਨ੍ਹਾਂ ਨੂੰ ਪੀਪਲਜ਼ ਯੂਨੀਅਨ ਫॉर ਸਿਵਲ ਲਿਬਰਟੀਜ਼ ਲੀਡ ਕਰ ਰਹੀ ਸੀ, ਉਹਨਾਂ ਨੇ ਫੌਰਨ ਇੱਕ ਸਟੇਟਮੈਂਟ ਦਿੱਤੀ ਕਿ ਟੁਡੇ ਵੀ ਆਲ ਆਰ ਸਿੱਖਸ, ਕਿ ਅਸੀਂ ਸਿੱਖ ਹੈ, ਸਿੱਖਾਂ ਦੇ ਨਾਲ ਖਲੋਤੇ। ਔਰ ਪ੍ਰੈਜ਼ੀਡੈਂਟ ਓਬਾਮਾ ਦੇਖੋ ਹਰ ਇੱਕ ਦੀ ਲੈਗੇਸੀ ਦਾ ਕੁਝ ਪਾਰਟ ਜਿਹੜਾ ਕੌਮਾਂ ਦੇ ਲਈ ਹੁੰਦਾ ਹੈ, ਨੇਸ਼ਨਸ ਨੇ ਆਪਣੇ ਤੌਰ ਤੇ ਪ੍ਰੈਜ਼ੀਡੈਂਟ ਨੇ ਕੀ ਪਰਫਾਰਮ ਕੀਤਾ ਕੀ ਨਹੀਂ ਕੀਤਾ ਉਹਨਾਂ ਦਾ ਆਪਣਾ ਐਨਾਲਿਸਿਸ ਹੈ। ਪਰ ਮੈਂ ਸਮਝਦਾ ਵੀ ਸਾਡੀ ਐਨਲਸ ਆਫ ਸਿੱਖ ਹਿਸਟਰੀ 'ਚ ਅਮਰੀਕਾ ਦੀ ਔਰ ਪਰਟੀਕੂਲਰ ਔਰ ਓਵਰਆਲ ਸਿੱਖ ਹਿਸਟਰੀ 'ਚ ਇਨ ਜਨਰਲ ਇਹ ਪ੍ਰੈਜ਼ੀਡੈਂਟ ਓਬਾਮਾ ਔਰ ਫਸਟ ਲੇਡੀ ਮਿਸ਼ੇਲ ਓਬਾਮਾ ਨੇ ਆਪਣੀ ਥਾਂ ਬਣਾਈ ਹੈ। ਕਿਉਂਕਿ ਸਾਡੇ ਸਾਹਮਣੇ ਜਦੋਂ ਜਿਵੇਂ ਮੈਂ ਕਿਹਾ ਵੀ ਕੰਟਰਾਸਟ ਕਿ ਇੱਕ ਪਾਸੇ ਉਹ ਹਕੂਮਤ ਜਿਹਨੇ ਇਨਸਾਫ ਤਾਂ ਕੀ ਦੇਣਾ ਸੀ, ਰਾਦਰ ਉਹ ਅੱਜ ਤੱਕ ਵੀ ਸਾਨੂੰ ਇਹ ਯਾਦ ਕਰਵਾਉਂਦੇ ਨੇ ਕਿ ਨਵੰਬਰ 84 ਯਾਦ ਕਰ ਲਓ। ਔਰ ਇਹ ਸਾਰਾ ਇਸ ਦੇ ਉਲਟ ਜਦੋਂ ਅਸੀਂ ਇੱਥੋਂ ਦੇ ਕੰਟੈਕਸਟ ਦੇਖਦੇ ਹਾਂ
ਕਿ ਫੌਰਨ ਪ੍ਰੈਜ਼ੀਡੈਂਟ ਓਬਾਮਾ ਨੇ ਇਸ ਦਾ ਨੋਟਿਸ ਲਿਆ। ਅਗਲੇ 10 ਅਗਸਤ ਤੱਕ ਅਮਰੀਕਾ ਭਰ ਦੇ ਵਿੱਚ ਹੀ ਨਹੀਂ, ਜਿੱਥੇ ਜਿੱਥੇ ਇਹਨਾਂ ਦੇ ਮਿਲਟਰੀ ਨੇਵਲ ਬੇਸ ਸੀ, ਅਮਰੀਕਾ ਦੇ ਝੰਡੇ ਝੁਕਾ ਦਿੱਤੇ ਗਏ ਜੀ। ਔਰ ਅਮਰੀਕਨ ਸੈਕਟਰੀ ਆਫ ਸਟੇਟ ਤੋਂ ਲੈ ਕੇ ਉਹਨਾਂ ਦੇ ਅਟਾਰਨੀ ਜਨਰਲ ਤੱਕ, ਅਟਾਰਨੀ ਜਨਰਲ ਫੌਰਨ ਉੱਥੇ ਪਹੁੰਚਿਆ ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਹਰ ਚੀਜ਼, ਔਰ ਇਹ ਜਿਹੜੇ ਮਾਰੇ ਗਏ ਉਹਨਾਂ ਚੋਂ 3 ਜਾਂ 4 ਕਿਉਂਕਿ ਇੰਡੀਅਨ ਸਿਟੀਜ਼ਨ ਸਨ, ਔਰ ਉਹਨਾਂ ਦੇ ਸਾਰੇ ਪਰਿਵਾਰਾਂ ਨੂੰ ਔਰ ਉਹਨਾਂ ਦੇ ਅੱਗੋਂ ਰਿਸ਼ਤੇਦਾਰਾਂ ਨੂੰ 300 ਦੇ ਕਰੀਬ ਜਿਹੜੇ ਵੀਜ਼ੇ ਨੇ ਔਨ ਦਾ ਸਪਾਟ ਖਰਚੇ ਵੀ ਉਹਨਾਂ ਦੇ, ਔਰ ਉਹਨਾਂ ਚੋਂ ਬਹੁਤ ਸਾਰਿਆਂ ਨੂੰ ਗ੍ਰੀਨ ਕਾਰਡ ਵੀ ਜਿਹੜਾ ਉਹ ਦਿੱਤਾ, ਔਰ ਹੋਰ ਕਈ ਕੁਛ ਜਿਹੜਾ ਸੀ ਉਹ ਇਵੇਂ ਲੱਗਾ ਕਿ ਅਮਰੀਕਾ ਸਾਰਾ ਜਿਹੜਾ ਉਹ ਸਿੱਖਾਂ ਦੇ ਲਈ ਖਲੋ ਗਿਆ। ਔਰ ਆਮ ਅਮਰੀਕਨ, ਕਿਉਂਕਿ ਅਕਸਰ ਮੈਂ ਟਰੈਵਲ ਕਰਦਾ, ਉਸ ਤੋਂ ਬਾਅਦ ਦੇ ਕਈ ਹਫ਼ਤਿਆਂ 'ਚ ਮੈਂ ਟਰੈਵਲ ਦੇ ਦੌਰਾਨ ਇਸ ਇੰਪੈਕਟ ਨੂੰ ਦੇਖਿਆ ਕਿ ਹਰ ਅਮਰੀਕਨ ਜਿਹੜਾ ਵੀ ਮਿਲਦਾ ਸੀ ਜਾਂ ਜਿਸ ਨੇ ਵੀ ਆ ਕੇ ਉਹਨੇ ਗਲ ਨਾਲ ਲਾ ਕੇ ਇਵੇਂ ਕਰਨਾ ਜਿਵੇਂ ਉਸ ਤੋਂ ਗੁਨਾਹ ਹੋਇਆ ਜੀ। ਔਰ ਉਹਨੇ ਸੋ ਇਹ ਸੀ ਜਿਹਨੂੰ ਕੱਲਾ ਇਹ ਪੁਟਿੰਗ ਦਾ ਬਾਮ ਨਹੀਂ ਹੈ ਜਾਂ ਹੀਲਿੰਗ ਨਹੀਂ ਹੈ। ਮੈਂ ਸਮਝਦਾ ਵੀ ਸਿੱਖਾਂ ਨੇ ਪਹਿਲੀ ਵਾਰ, ਔਰ ਇਹਦੇ ਬਾਵਜੂਦ ਕਿ 9/11 ਤੋਂ ਬਾਅਦ ਸਿੱਖ ਹੇਟ ਕ੍ਰਾਈਮ ਦਾ ਸ਼ਿਕਾਰ ਸੀ, ਉਸ ਤੋਂ 5 ਦਿਨ ਬਾਅਦ ਹੀ ਬਲਬੀਰ ਸਿੰਘ ਸੋਢੀ ਮੈਸਾ ਐਰੀਜ਼ੋਨਾ ਦੇ ਵਿੱਚ ਜਿਹੜਾ ਉਹ ਨਸਲਵਾਦ ਦਾ ਸ਼ਿਕਾਰ ਹੋਇਆ, ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਘਟਨਾਵਾਂ ਸੈਂਕੜਿਆਂ ਜਿਹੜੀਆਂ ਨੇ ਹੇਟ ਕ੍ਰਾਈਮਸ ਦੀਆਂ ਰਿਕਾਰਡਡ ਨੇ ਔਰ ਉਹ ਅਜੇ ਵੀ ਚੱਲ ਰਿਹਾ। ਲੇਕਿਨ ਉਹ ਜਿਹੜੀ ਇੰਡੀਵਿਜੂਅਲ ਸੋਚ ਨੂੰ ਜਦੋਂ ਤੁਸੀਂ ਕਲੈਕਟਿਵ ਸੋਚ ਦੀ ਗੱਲ ਕਰਦੇ ਹੋ ਜੀ, ਸੁਸਾਇਟੀ ਔਰ ਥਾਂ ਤੇ ਕੈਂਡਲ ਲਾਈਟ ਵਿਜਲਸ ਹੋਏ, ਮੇਰਾ ਖਿਆਲ ਸੈਂਕੜਿਆਂ ਦੀ ਗਿਣਤੀ, ਤੁਸੀਂ ਹੁਣ ਵੀ ਉਹਨੂੰ ਜੇ ਸਰਚ ਕਰੋ ਤਾਂ ਤੁਸੀਂ ਉਹ ਗਿਣਤੀ ਨਹੀਂ ਗਿਣ ਸਕਦੇ। ਔਰ ਬਹੁਤ ਸਾਰੀਆਂ ਪਿਕਚਰਸ ਜਿਹੜੀਆਂ ਦਰਸ਼ਕ ਸਾਡੇ ਨੇ ਉਹ ਸਕਰੀਨ ਤੇ ਦੇਖ ਰਹੇ ਹੋਣਗੇ, ਜਿੱਥੇ ਸਿੱਖ ਕਮਿਊਨਿਟੀ ਵੱਲੋਂ ਬਹੁਤ ਕੁਝ ਥਾਵਾਂ ਤੇ ਆਰਗੇਨਾਈਜ਼ ਹੋਇਆ, ਬਹੁਤ ਸਾਰੀਆਂ ਥਾਵਾਂ ਤੇ ਵੱਡੀ ਗਿਣਤੀ 'ਚ ਜਿਹੜੇ ਫੈਲੋ ਅਮਰੀਕਨਸ ਨੇ ਉਹਨਾਂ ਦੇ ਵਿੱਚ ਗੋਰੇ ਕਾਲੇ। ਔਰ ਮੈਂ ਜਦੋਂ ਈਵਨ ਇਸ ਓਕ ਕ੍ਰੀਕ ਦੀ ਗੱਲ ਕਰਦਾ, ਜਦੋਂ ਉਹਨਾਂ ਦਾ ਫਿਰ ਸੰਸਕਾਰ ਔਰ ਫਾਈਨਲ ਸਰਵਿਸ ਹੋਈ ਤੇ ਮੈਂ ਆਲਮੋਸਟ ਪਹਿਲਾਂ ਤਾਂ ਇਮੀਡੀਏਟਲੀ ਵੀ ਗਿਆ, ਉਸ ਦੇ ਉੱਤੇ ਵੀ ਗਿਆ, ਔਰ ਉੱਥੇ ਈਵਨ ਜਿਹੜੇ ਕਾਲਿਆਂ ਦੇ ਚਰਚ, ਔਰ ਉਹਦੇ 'ਚ ਪਹਿਲੀ ਵਾਰ ਸੀ ਕਿ ਮੈਨੂੰ ਜਿਹੜਾ ਜੈਸੀ ਜੈਕਸਨ ਦੇ ਨਾਲ ਇੱਕ ਚਰਚ ਦੇ ਵਿੱਚ ਜਿੱਥੇ ਉਹਨਾਂ ਨੇ ਆਨਰ ਕਰਦੇ ਆ ਸਿੱਖਾਂ ਨੂੰ, ਇਨਵਾਈਟ ਕੀਤਾ ਮੈਨੂੰ ਵੀ ਐਡਰੈਸ ਕਰਨ ਲਈ। ਔਰ ਜੈਸੀ ਜੈਕਸਨ ਜਿਹੜਾ ਵੱਡਾ ਲੀਡਰ ਹੈ ਕਾਲਿਆਂ ਦਾ, ਅਫਰੀਕਨ ਅਮਰੀਕਨਸ ਦਾ, ਉਹ ਵੀ ਇਨਵਾਈਟਡ ਸੀ ਔਰ ਉਸ ਸਪੀਚ ਨੂੰ ਵੀ ਦਰਸ਼ਕ ਜੇ ਗੂਗਲ ਕਰਨਗੇ ਤੇ ਉਹ ਦੇਖ ਸਕਦੇ ਨੇ। ਔਰ ਜਿਸ ਕਿਸਮ ਦੀ ਸਟੈਂਡਿੰਗ ਓਵੇਸ਼ਨ ਉੱਥੇ ਸਿੱਖਾਂ ਨੂੰ ਦਿੱਤੀ ਗਈ, ਇਹ ਆਪਣੇ ਆਪ ਦੇ ਵਿੱਚ ਸੀ ਕਿ ਵੀ। ਔਰ ਜੈਸੀ ਜੈਕਸਨ ਸਾਡੇ ਨਾਲ ਉਸ ਤੋਂ ਬਾਅਦ, ਕਿਉਂਕਿ ਗੁਰਦੁਆਰੇ ਦੇ ਵਿੱਚ ਵੀ ਸਮਾਗਮ ਸੀ, ਉਵੇਂ ਹੀ ਹਾਲਾਂ ਉਸ ਦੇ ਲਈ ਬਹਿਣਾ ਔਖਾ ਸੀ, ਪਰ ਜਿਵੇਂ ਸਤਿਕਾਰ ਨਾਲ ਸਭ ਨੇ ਮੱਥਾ ਟੇਕਿਆ ਬੈਠੇ। ਔਰ ਟੌਪ ਲੀਡਰ ਉਹਨਾਂ ਦੇ, ਔਰ ਉਸ ਤੋਂ ਬਾਅਦ US ਕਾਂਗਰਸ ਦੇ ਵਿੱਚ ਪੌਲ ਰਿਆਨ ਜਿਹੜਾ ਸਪੀਕਰ ਸੀ ਉਸ ਸਟੇਟ ਤੋਂ ਹੀ, ਔਰ ਉਸ ਨੇ ਜਿਹੜਾ ਕਾਂਗਰਸ ਦੇ ਵਿੱਚ ਕੰਡੋਲੈਂਸ ਰੈਜ਼ੋਲੂਸ਼ਨ ਲਿਆਂਦਾ, ਸੈਨੇਟ ਦੇ ਵਿੱਚ ਲਿਆਂਦਾ, ਔਰ ਇੰਨਾ ਜ਼ਿਆਦਾ ਫਾਲੋ ਅਪ ਇਹ ਸਾਰੇ ਦਾ ਹੋਇਆ ਜਿਹੜਾ ਰਿਮਾਰਕੇਬਲ ਹੈ। ਔਰ ਮੈਂ ਕੁਝ ਰਿਐਕਸ਼ਨ ਜਿਹੜੇ ਨੇ, President Barack Obama offered his condolences, calling the Sikh community a part of our broader American family, and ordered flags at federal buildings flown at half-staff until August 10 to honor the victims. ਉਹਨੇ ਕਿਹਾ ਜੀ ਇਹ ਅਮਰੀਕਨ ਪਰਿਵਾਰ ਹੈ ਸਾਡਾ, ਔਰ ਸਾਰੀਆਂ ਥਾਵਾਂ ਤੇ ਝੰਡੇ ਜਿਹੜੇ ਨੇ ਅੱਧੇ ਝੁਕੇ ਰਹੇ। Obama called for soul searching on how to reduce violence. Wisconsin Governor Scott Walker and other officials also issued statements of sympathy for the victims of shooting and their families. Nancy Powell, the United States ambassador to India, attended prayers for the victims at Gurdwara Bangla Sahib in New Delhi. ਜਿਹੜਾ ਅਮਰੀਕਾ ਦਾ ਐਮਬੈਸਡਰ ਹੈ, ਔਰ ਹੋਰ ਵੀ ਬਹੁਤ ਸਾਰਾ ਮੈਂ ਸਮਾਂ ਸੀਮਾ ਦਾ ਧਿਆਨ ਰੱਖ ਰਿਹਾ। ਔਰ ਹੁਣ ਅਸੀਂ ਕਿੱਥੇ ਖੜੇ ਹਾਂ, ਔਰ ਇਸ ਬਾਰੇ ਇੱਕ ਅੱਛੀ ਸਟੇਟਮੈਂਟ ਜਿਹੜੀ, ਕਿਉਂਕਿ ਪਿਛਲੇ 2 ਦਿਨ ਤੋਂ ਮੈਂ ਦੇਖਦਾ ਵੀ ਮੀਡੀਆ 'ਚ ਕਵਰੇਜ ਹੈ 5th ਐਨੀਵਰਸਰੀ ਦੇ ਮੌਕੇ, ਔਰ ਜੇ ਇਸ ਨੂੰ ਇੱਥੇ 6K ਮੈਮੋਰੀਅਲ ਵਾਕ ਐਂਡ ਰਨ ਇਹ ਸੰਡੇ ਨੂੰ ਹੋ ਰਹੀ ਹੈ ਉੱਥੇ ਓਕ ਕ੍ਰੀਕ 'ਚ, ਔਰ ਇਸ ਬਾਰੇ ਜਿਹੜਾ ਖਾਸ ਤੌਰ ਤੇ ਇੱਕ ਆਰਟੀਕਲ ਬੀਬੀ ਮਨਦੀਪ ਕੌਰ ਜਿਹੜੇ ਕਿ ਓਕ ਕ੍ਰੀਕ ਨਾਲ ਜਿਨ੍ਹਾਂ ਦਾ ਸੰਬੰਧ ਹੈ ਔਰ ਉਹ 6K ਮੈਮੋਰੀਅਲ ਵਾਕ ਐਂਡ ਰਨ ਆਰਗੇਨਾਈਜ਼ ਕਰ ਰਹੇ ਨੇ, ਉਹਨਾਂ ਨੇ ਲਿਖਿਆ, ਜਿਹੜਾ ਕਿ ਕਈ ਪਬਲੀਕੇਸ਼ਨਸ ਦੇ ਵਿੱਚ ਆਇਆ। ਔਰ ਉਹਦੇ 'ਚ ਰੈਜ਼ੀਲੀਅੰਸ ਦੀ ਗੱਲ ਜਦੋਂ ਅਸੀਂ ਕਰੀਏ ਵੀ ਇੱਕ ਤਾਂ ਕਮਿਊਨਿਟੀ ਨੇ ਅਮਰੀਕਾ 'ਚ ਸਿੱਖਾਂ ਨੇ ਉਹਨਾਂ ਦਾ ਬੈਸਟ ਆਵਰ ਸੀ, ਰਿਸਪੌਂਸ ਦਿੱਤਾ, ਖਲੋਤੇ, ਲੱਖਾਂ ਡਾਲਰ ਖੜੇ ਕੀਤੇ
ਇਕੱਠੇ ਕੀਤੇ, ਜਿਹੜੇ ਪਰਿਵਾਰਾਂ ਦੀ ਮਦਦ ਹੋਈ। ਹੁਣ ਜਿਹੜੇ ਪਰਿਵਾਰ ਸਫਰ ਕੀਤੇ, ਜਿਨ੍ਹਾਂ ਦੇ ਜੀ ਮਾਰੇ ਗਏ, ਉਹਨਾਂ ਦੇ 3-4 ਦੀ ਉਦਾਹਰਨ ਇਹਨਾਂ ਨੇ ਦਿੱਤੀ ਹੈ। ਦੇਅਰ ਇਜ਼ ਹਰਪ੍ਰੀਤ ਸਿੰਘ ਸੈਣੀ, who just weeks after losing his mother, ਇਹ ਬੀਬੀ ਪਰਮਜੀਤ ਕੌਰ ਦਾ ਬੇਟਾ ਹੈ ਹਰਪ੍ਰੀਤ ਸਿੰਘ ਸੈਣੀ, became the first Sikh American to testify in front of the US Senate। ਹੁਣ ਇਹ ਕਹਿੰਦਾ ਸੀ ਹਰਪ੍ਰੀਤ ਸਿੰਘ, ਜਦੋਂ ਕਿ ਮੈਂ ਉਹਨਾਂ ਦੀ ਸਰਵਿਸ, ਉਹਨਾਂ ਦੀ ਅੰਤਮ ਅਰਦਾਸ ਸ਼ਮੂਲੀਅਤ ਕੀਤੀ, ਇਹਨੇ ਕਿਹਾ, ਇਹਨੇ ਵੀ ਐਡਰੈਸ ਕੀਤਾ, ਹਰਪ੍ਰੀਤ ਸਿੰਘ ਨੇ ਸੈਨੇਟ 'ਚ ਵੀ ਟੈਸਟੀਫਾਈ ਕੀਤਾ। ਇਹਨੇ ਕਿਹਾ ਕਿ ਵੀ ਮੇਰੀ ਮਾਂ ਮੈਨੂੰ ਗੁਰਦੁਆਰੇ ਆਉਣ ਲਈ ਹਮੇਸ਼ਾ ਕਹਿੰਦੀ ਸੀ ਤੇ ਮੈਂ ਨਹੀਂ ਸੀ ਆਉਂਦਾ, ਪਰ ਮੇਰੀ ਮਾਂ ਨੇ ਆਪਣੀ ਜਾਨ ਦੇ ਕੇ ਹੁਣ ਜਦੋਂ ਮੇਰਾ ਆਪਣੀ ਮਾਂ ਨੂੰ ਮਿਲਣ ਨੂੰ ਜੀ ਕਰੇਗਾ ਮੈਂ ਗੁਰਦੁਆਰੇ ਆਵਾਂਗਾ, ਕਿ ਮੇਰਾ ਗੁਰਦੁਆਰੇ ਆਉਣਾ ਪੱਕਾ ਕਰ ਦਿਓ। ਔਰ ਇਸ ਤੋਂ ਬਾਅਦ ਸੈਨੇਟ ਦੇ ਵਿੱਚ ਜਦੋਂ ਇਹਨੇ ਟੈਸਟੀਫਾਈ ਕੀਤਾ ਹੇਟ ਕ੍ਰਾਈਮ ਦੇ ਮੁੱਦੇ ਤੇ, ਮੈਂ ਵੀ ਕੈਪੀਟਲ ਹਿਲ ਤੇ ਮੌਜੂਦ ਸੀ। ਹਿਜ਼ ਐਡਵੋਕੇਸੀ ਵਾਸ ਕ੍ਰਿਟੀਕਲ in convincing the Justice Department to begin tracking hate crimes against Sikhs and other religious minorities who were previously unrepresented in federal hate crime data। So ਮੰਗ ਸੀ ਕਿ ਵੀ ਜਿਹੜੀ ਕੈਟਾਗਰੀ ਹੈ ਤੁਸੀਂ ਸਾਨੂੰ ਜਨਰਲ ਦੇ ਵਿੱਚ ਪਾਇਆ ਹੋਇਆ, ਸਿੱਖ ਕੈਟਾਗਰੀ ਹੋਏ ਜਸਟਿਸ ਡਿਪਾਰਟਮੈਂਟ, ਔਰ ਇਸ ਟੈਸਟੀਮਨੀ ਤੋਂ ਬਾਅਦ ਹੋਰ ਵੀ ਐਫਰਟ ਹੋਇਆ, ਉਹ ਯਕੀਨੀ ਬਣਿਆ। ਫਿਰ ਉਹਨਾਂ ਨੇ ਕਿਹਾ ਜੀ there is ਪ੍ਰਭਜੋਤ ਸਿੰਘ who just arrived in Oak Creek from India when his father was taken from him। 5 years later, he has navigated this trauma, supported his family financially, graduated from high school, and will begin college in September। ਉਹਨਾਂ ਦਾ ਪਿਓ ਮਾਰਿਆ ਗਿਆ, ਬਿਲਕੁਲ ਅਣਜਾਣ ਬੱਚਾ ਆਇਆ, ਉਹਨੇ ਜਿਹੜਾ ਰੈਜ਼ੀਲੀਅੰਟ ਫੈਮਿਲੀ ਨੂੰ ਵੀ ਸਪੋਰਟ ਕੀਤਾ, ਹੁਣ ਕਾਲਜ ਜੁਆਇਨ ਕਰ ਲਿਆ। There is Pradeep Kaleka, who also lost his father but defiantly launched a non-profit organization to combat violence in classrooms and communities nationwide। in a non-profit organization ਕਿ ਵੀ ਕਿਤੇ ਵੀ ਕਿਸੇ ਦੇ ਖਿਲਾਫ ਵੀ hate crime ਨਾ ਹੋਏ। and there is Baba Punjab Singh, who was shot and paralyzed but to this day insists on living his life in Chardhi Kala, eternal optimism in accordance with Sikh teaching। ਮੈਂ ਜਿਨ੍ਹਾਂ ਦਾ ਜ਼ਿਕਰ ਕੀਤਾ ਕਿ ਉਹ ਬੋਲ ਨਹੀਂ ਸਕਦੇ, ਇਨ ਕਾਮਨ ਟਾਈਪ ਨੇ, ਲੇਕਿਨ ਅੱਖ ਦੇ ਫਰਕਾਰੇ ਨਾਲ ਵੀ ਦੱਸਦੇ ਨੇ। There are just a few of the countless Oak Creek stories that embody the strength, courage and perseverance of our proud community। Even in times of tragedy, we don't give up, give in, and we keep moving forward। While the Oak Creek community has worked hard to move forward, that doesn't mean that there still is not a great deal to work left to be done to further combat and prevent hate crime in India। ਫਿਰ ਉਹਨਾਂ ਨੇ ਕਿਹਾ ਵੀ ਕਿਵੇਂ ਜਿਹੜਾ ਅਸੀਂ ਸਕੂਲਾਂ ਦੇ ਸਿਲੇਬਸ ਦੇ ਵਿੱਚ ਪੰਜਾਬੀ ਜਿਹੜਾ ਸਿੱਖੀ ਬਾਰੇ ਜਾਣਕਾਰੀ, ਜਿਵੇਂ ਟੈਨੈਸੀ ਸਟੇਟ 'ਚ ਹੋਇਆ, ਉਹਦੇ ਲਈ ਸਿੱਖ ਕੋਲੀਸ਼ਨ ਨੇ ਐਫਰਟ ਕੀਤਾ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਆਫੀਸ਼ੀਅਲਸ ਨੇ, ਔਰ ਅਨਫੋਰਚੂਨੇਟਲੀ ਇਹ ਜਿਹੜਾ ਇੱਕ ਟ੍ਰੈਂਡ ਪਿਛਲੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਤੋਂ ਬਾਅਦ ਆਇਆ, ਉਹ ਮੁਸਲਮਾਨਾਂ ਦੇ ਖਿਲਾਫ ਹੇਟ ਦੀ ਗੱਲ ਹੋਏ, ਦੂਸਰਿਆਂ ਦੇ ਮੈਕਸੀਕਨਸ ਦੇ ਖਿਲਾਫ ਉਹਦਾ ਅਸਰ ਵੀ ਹੋਇਆ, ਲੋਕਾਂ ਦੇ ਵਿੱਚ ਘਟਨਾਵਾਂ ਵਧੀਆਂ ਨੇ। ਔਰ ਇਹਨਾਂ ਨੇ ਸਟੇਟਮੈਂਟ ਦੇ ਵਿੱਚ ਇਸ ਗੱਲ ਦਾ ਨੋਟਿਸ ਲਿਆ ਕਿ ਵੀ ਆਲਸੋ ਮਸਟ ਹੋਲਡ ਅਵਰ ਇਲੈਕਟਡ ਆਫੀਸ਼ੀਅਲਸ ਅਕਾਊਂਟੇਬਲ ਫॉर देयर वर्ड्स एंड एक्शंस, ਕਿ ਜੋ ਕਹਿੰਦੇ ਨੇ ਉਹਦੇ ਲਈ ਉਹ ਜਵਾਬਦੇਹ ਨੇ। when our political leaders perpetuate stereotypes and propose policies that deny certain communities equal rights, we have to recognize the hardship this imposes on targeted communities। ਜਦੋਂ ਤੁਸੀਂ ਇਸ ਤੇ ਟਾਰਗੇਟ ਕਰਦੇ ਹੋ, ਫਿਰ ਉਹ ਕਿਵੇਂ ਸਫਰ ਕਰਦੀਆਂ ਨੇ ਕਮਿਊਨਿਟੀ। we can have our political differences, but our elected officials should use their convening authority and public platform to speak out against hate instead of pitting Americans against each other। ਇਹ ਬੜੇ ਚੰਗੇ ਢੰਗ ਨਾਲ ਕਹੀ ਗਈ ਗੱਲ ਹੈ, ਵਿਦਆਊਟ ਨੇਮਿੰਗ ਐਨੀ ਪੋਲੀਟੀਸ਼ੀਅਨ ਔਰ ਐਨੀ ਪੋਲੀਟੀਕਲ ਪਾਰਟੀ, ਕਿ ਭਾਈ ਤੁਸੀਂ ਅਮਰੀਕਨ ਨੂੰ ਅਮਰੀਕਨ ਦੇ ਖਿਲਾਫ ਨਾ ਖੜਾ ਕਰੋ, ਜੇ ਸਾਨੂੰ ਲੜਨ ਦੀ ਲੋੜ ਹੈ ਤੇ ਉਹ ਨਫ਼ਰਤ ਦੇ ਖਿਲਾਫ ਹੈ। ਫਾਈਨਲੀ ਵੀ ਨੀਡ ਟੂ ਰੈਕਗਨਾਈਜ਼ that we each have a unique role to play। This weekend we expect more than 700 people to join us in Oak Creek for our annual Chardhi Kala 6K Memorial Walk and Run। ਇਹ ਵੀ ਚੜ੍ਹਦੀ ਕਲਾ ਵਾਕ ਹੈ ਕਿ ਵੀ ਅਸੀਂ ਜਿਹੜਾ ਉਹ ਡਰੇ ਨਹੀਂ ਹੈ, ਅਸੀਂ ਘਬਰਾ ਕੇ ਦੌੜੇ ਨਹੀਂ ਹੈ। ਰਾਦਰ ਜਿਹੜੀ ਰੈਜ਼ੀਲੀਅੰਸ ਸਿੱਖਾਂ ਨੇ ਦਿਖਾਈ 9/11 ਤੋਂ ਬਾਅਦ ਹੀ ਨਜ਼ਰ ਆ ਗਈ ਸੀ ਕਿ ਕਿਵੇਂ ਯੂਨਾਈਟਿਡ ਸਿੱਖਸ ਹੋਏ, ਸਿੱਖ ਕੋਲੀਸ਼ਨ ਹੋਏ,
ਸੈਲ ਡੈਫ ਹੋਏ ਸਾਡੇ ਯੰਗਸਟਰਸ ਦੀਆਂ ਆਰਗੇਨਾਈਜੇਸ਼ਨ, ਉਹ ਹਰ ਹੱਕ ਦੇ ਲਈ ਲੜੇ। ਹਵਾਈ ਜਹਾਜ਼ਾਂ 'ਚ ਸਫ਼ਰ ਕਰਨ ਲੱਗਿਆਂ ਦਸਤਾਰ ਸਜਾਉਣ ਦਾ, ਹੇਟ ਕ੍ਰਾਈਮ, ਸਕੂਲਾਂ 'ਚ ਬੁਲਿੰਗ, ਔਰ ਅੱਜ ਵੀ, ਔਰ ਯੂਥ ਕੈਂਪਸ, ਅਵੇਅਰਨੈਸ। ਔਰ ਅਸੀਂ ਇਹ ਦੇਖਦੇ ਹਾਂ ਕਿ ਥੋੜੇ ਬਹੁਤ ਕੋਵਿਡਸ ਪਹਿਲਾਂ ਆਏ ਜਿਨ੍ਹਾਂ ਨੇ ਬੱਚਿਆਂ ਦੇ ਕੇਸ ਵੀ ਕਤਲ ਕਰਾਏ, ਲੇਕਿਨ ਇਸ ਰੈਜ਼ੀਲੀਅੰਸ 'ਚੋਂ ਜਿਵੇਂ ਸਾਡੀ ਸਟਰੈਂਥ ਨਿਕਲੀ ਹੈ, ਔਰ ਮੈਂ ਸਮਝਦਾ ਕਿ ਵੀ ਇਹ ਜਿਵੇਂ ਉਦੋਂ ਤੱਕ 100 ਸਾਲ ਤਾਂ ਇਹੀ ਸੀ ਕਿ ਵੀ ਅਸੀਂ ਗੁਰਦੁਆਰਿਆਂ 'ਚ ਹੀ ਬਹਿ ਕੇ ਜਕਾਰੇ ਛੱਡ ਕੇ ਘਰਾਂ ਨੂੰ ਆ ਜਾਂਦੇ ਸੀ, ਲੇਕਿਨ ਇਹ ਟ੍ਰੈਜਡੀਜ਼ 9/11 ਔਰ ਇਹ ਓਕ ਕ੍ਰੀਕ ਔਰ ਇਸ ਸਾਰਿਆਂ ਨੇ ਸਾਨੂੰ ਇਸ ਗੱਲ ਦੇ ਲਈ ਅਸੀਂ ਬਾਹਰ ਨਿਕਲ ਕੇ ਬਾਹਰਲੀ ਸੁਸਾਇਟੀ 'ਚ ਵੀ ਆਏ, ਔਰ ਇਹ ਸਭ ਦਾ ਹੀ ਨਤੀਜਾ ਹੈ ਕਿ ਅਸੀਂ ਪੋਲੀਟੀਕਲ ਫੀਲਡ ਦੇ ਵਿੱਚ ਵੀ, ਔਰ ਸਾਡੀ ਪਛਾਣ ਇੰਟਰਫੇਥ ਮੂਵਮੈਂਟ ਔਰ ਦੂਸਰਿਆਂ 'ਚ ਹੈ। ਔਰ ਐਂਡ 'ਚ ਉਹਨਾਂ ਨੇ ਕਿਹਾ ਕਿ ਆਈ ਅਰਜ ਮਾਈ ਫੈਲੋ ਵਿਸਕੌਨਸਿਨਾਈਟਸ ਟੂ ਪ੍ਰੇ ਫॉर more resilience and healing for the Sikh community of Oak Creek. At the same time, I hope you will join our efforts to promote love instead of hate in our great nation. So ਅਸੀਂ ਅੱਜ ਦਾ ਇਹ ਪ੍ਰੋਗਰਾਮ ਉਹਨਾਂ ਓਕ ਕਰੀਕ ਦੇ 6 ਸ਼ਹੀਦਾਂ ਔਰ ਉਸ ਸਪਿਰਿਟ ਨੂੰ, ਜਿਹੜੀ ਸਪਿਰਿਟ ਆਫ ਰੈਜ਼ੀਲੀਅੰਸ ਹੈ, ਉਸ ਸਪਿਰਿਟ ਨੂੰ ਜਿਹੜੀ ਅਮਰੀਕਨ ਲੋਕਾਂ ਦੀ ਫॉर ਲਵ ਐਂਡ ਐਮਬ੍ਰੇਸਿੰਗ ਹੈ, ਔਰ ਜਿਵੇਂ ਜਿਹੜਾ ਸਿੱਖਾਂ ਨੂੰ ਮੇਨ ਸਟ੍ਰੀਮ ਅਮਰੀਕਨਸ ਨੇ ਇਸ ਟ੍ਰੈਜਡੀ ਤੋਂ ਬਾਅਦ ਵੈਲਕਮ ਕੀਤਾ, ਔਰ ਜਿਸ ਅੰਦਾਜ਼ ਦੇ ਵਿੱਚ ਸਿਵਲ ਲਿਬਰਟੀ ਆਰਗੇਨਾਈਜੇਸ਼ਨਸ ਔਰ ਦੂਸਰੀਆਂ ਨੇ ਉਹ ਖਲੋਤੀਆਂ ਆ ਕੇ ਨਾਲ, ਮੈਂ ਸਮਝਦਾ ਵੀ ਇਹ ਅਮਰੀਕਾ ਦਾ ਵੀ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਕਿ ਅਸੀਂ ਕਿਵੇਂ ਆਪਣੇ ਫਾਦਰਲੈਂਡ ਤੋਂ, ਜਿੱਥੋਂ ਧੱਕੇ ਧਕਾਏ ਆਏ, ਜਿੱਥੇ ਸਾਨੂੰ ਧਰਮ ਤੇ ਆਧਾਰਿਤ ਹਮਲਿਆਂ ਦਾ ਸ਼ਿਕਾਰ ਹੋਏ, ਸਾਡਾ ਮੁਕੱਦਸ ਸਭ ਤੋਂ ਪ੍ਰਾਣ ਪਿਆਰਾ ਹਰਮੰਦਰ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਹੋਇਆ, ਪਰ ਇਸ ਮੁਲਕ ਨੇ ਸਾਨੂੰ ਪਨਾਹ ਵੀ ਦਿੱਤੀ ਇੱਕ ਵੱਡੇ ਹਿੱਸੇ ਨੂੰ, ਜਿਹੜੇ ਆਪਣੀ ਆਜ਼ਾਦੀ ਨਾਲ ਗੱਲ ਕਹਿਣ ਦਾ ਹੱਕ ਵੀ ਦਿੱਤਾ, ਔਰ ਜਿਹੜੀ ਸਾਡੀਆਂ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਨੇ ਉਹਨਾਂ ਦੀ ਬਹਾਲੀ ਦੇ ਲਈ ਜੇ ਕੋਈ ਨਸਲਵਾਦੀ ਨੇ ਰਸਤੇ ਦੀ ਰੁਕਾਵਟ ਬਣਨ ਦੀ ਕੋਸ਼ਿਸ਼ ਵੀ ਕੀਤੀ, ਤੇ ਫਿਰ ਵਾਸਟ ਅਮਰੀਕਾ ਨੇ ਕਿਹਾ ਕਿ ਟੁਡੇ ਵੀ ਆਲ ਆਰ ਸਿੱਖਸ, ਅੱਜ ਅਸੀਂ ਸਿੱਖ ਹੈ, ਔਰ ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਉਹਨਾਂ ਆਪਣੇ ਸ਼ਹੀਦਾਂ ਦੇ ਨਾਂ ਔਰ ਇਸ ਸਪਿਰਿਟ ਦੇ ਨਾਂ ਕਰਦੇ हैं, ਜਿਹੜੀ ਕਿ अव्वल अल्लाह नूर उपाया कुदरत के सब बंदे, एक नूर ते सब जग उपजया, कौन भले को मंदे, लोगा परम न भूलो भाई, खालक खलक खलक मैं खालक, पूरे हो सब थाई। इस स्पिरिट ਨੂੰ ਇਹ ਸਮਰਪਿਤ ਕਰਦੇ ਜੀ। ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਰਿਕੁਐਸਟ ਕਰ ਦਈਏ, ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਜਿਹੜੇ TV 84 ਦੀ ਮਾਈਕ ਸਹਾਇਤਾ ਕਰ ਰਹੇ ਨੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੇ ਹਜੇ ਤੱਕ TV 84 ਦੀ ਮਾਈਕ ਸਹਾਇਤਾ ਨਹੀਂ ਕਰ ਰਹੇ ਅਸੀਂ ਉਹਨਾਂ ਅੱਗੇ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ ਤੇ ਆਪਣੀ ਮਾਈਕ ਸਹਾਇਤਾ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਲ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ TV 84 ਦੇ ਨਾਂ ਤੇ ਚੈੱਕ ਬਣਾ ਕੇ ਸਾਨੂੰ ਤੁਸੀਂ ਮੇਲ ਕਰ ਸਕਦੇ ਹੋ। 3601 37th Avenue, Long Island City, New York 11101 USA, ਜਾਂ ਫਿਰ ਫੋਨ ਰਾਹੀਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵਿਊਅਰਸ। ਹੋਰ ਵੀ ਬਹੁਤ ਸਾਰੇ ਇਸ਼ੂ ਨੇ, ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।